ਇਹ ਪਿੱਤਲ ਦਾ ਜੀ ਖਿਡੌਣਾ ਵੀ ਹੈ ਤੇ ਪਾਣੀ ਵੀ ਜਿਹੜਾ ਨਾ ਜੀ ਇਹਦੇ ਚੋਂ ਨਿਕਲਦਾ ਹੈ ਜੀ ਪਾਣੀ ਭਾਵੀ ਹੈ ਨਾ ਜੀ ਥੋੜਾ ਥੋੜਾ ਪਾਣੀ ਵੀ ਚੱਲਦਾ ਹੈ ਜੀ ਅੱਛਾ ਪਾਣੀ ਨਜ਼ਰ ਆਏਗਾ ਇਧਰੋਂ ਆਸੀ ਦੀ ਤੇ ਇਹਦੇ ਵਿੱਚ ਦੇ ਸੁਰਾਖ ਤੇ ਮੋੜ ਹੌਦੀ ਹੈ ਜੈਸੀ ਜ਼ਰਾ ਗੇੜੋ ਦੁਬਾਰਾ ਇੱਕ ਵਾਰ ਜੀ ਵਾਹ ਜੀ ਵਾਹ ਕੀ ਬਾਤ ਹੈ ਇਹ ਸਿੱਕੇ ਨੇ ਜੀ ਆਪਣੇ 4 ਆਨੇ 8 ਆਨੇ ਜਿਹੜੇ ਇਹ ਸਾਡੇ ਪੰਦੇ ਖਾਦੇ ਹੋਏ ਨਾ ਜੀ ਬਚਪਨ ਦੇ ਜੀ ਹਾਂਜੀ ਇਹ ਹੋਏ ਨੇ ਜੀ ਠੀਕ ਹੋ ਗਿਆ ਠੀਕ ਹੈ ਜੀ ਇਹ ਫਿਰ ਹੈ ਤਾਂਬੇ ਵਾਲਾ ਸਿੱਕਾ ਰੁਪਏ ਵਾਲਾ ਹੋ ਗਿਆ ਜੀ ਉਹ 5 ਪੈਸੇ 10 ਪੈਸੇ ਜਿਹੜੇ ਹੁੰਦੇ ਹਨ ਜੀ ਸਿਲਵਰ ਦੇ ਜੀ ਆ ਇਹ ਹੋ ਗਿਆ ਭਾਈ ਜੀ ਦਿਹਾਨੀਆਂ ਚਵਾਨੀਆਂ ਜੀ ਆ ਤੇ ਇਹ 2 ਰੁਪਏ ਆਪਣੇ 2 ਰੁਪਏ ਤੇ ਪਿੱਤਲ ਬੰਦ ਹੋ ਗਏ ਪਿੱਤਲ ਵਾਲੇ ਉਹ ਹੋ ਗਿਆ ਜੀ ਤੇ ਇਹ ਕਾਂਸੀ ਦੀ ਹੈ ਜੀ ਰਕਾਬੀ ਇਹ ਕਿਸ ਮਕਸਦ ਲਈ ਇਹ ਸਾਲਣ ਵਾਸਤੇ ਇਸਤੇਮਾਲ ਹੁੰਦੀ ਹੈ ਛੋਟੇ ਬੱਚਿਆਂ ਵਾਸਤੇ ਫੁੱਲਾਂ ਵਾਲੀ ਪਲੇਟ ਹੈ रकाबी कांसी दी कांसी और पित्तल च की फर्क है थोड़ा ਇਹ ਵੈਸੇ ਇਹ ਦੀ ਕਾਂਸੀ ਦੀ ਅਗਰ ਚੀਜ਼ ਸਾਡੇ ਕੋਲ ਹੈ ਨਾ ਜੀ ਉਹਨੂੰ ਅਸੀਂ ਅਟੈਚ ਕਰੇ ਸਾਂ ਤੇ ਆਵਾਜ਼ ਦੇਗੀ ਜੀ अच्छा ਇਕੋ ਜੀ ਆ ਠੀਕ ਹੈ ਨਾ ਇਹ ਤੇ ਇਹਦੇ ਇਸਤੇਮਾਲ ਵਿੱਚ ਇਹ ਵੀ ਹਰ ਚੀਜ਼ ਲੱਗਦੀ ਹੈ ਖਾਵਣ ਪੀਵਣ ਵੀ ਜੀ ਹਕਮਤ ਦੇ ਹਿਸਾਬ ਨਾਲ ਤੇ ਜਿਹੜਾ ਤਾਂਬਾ ਹੈ ਜੀ ਉਹ ਤਾਂਬੇ ਦੇ ਆ ਪੈਨ ਇਹਦੇ ਚ ਉਹ ਚੀਜ਼ ਕੋਈ ਨਹੀਂ ਜੀ ਆ ਇਹ ਜੁਲਰੀ ਬਾਕਸ ਹੁੰਦਾ ਹੈ ਪੁਰਾਣੇ ਜ਼ਮਾਨੇ ਦਾ ਜੀ 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 ਆ ਹੁਣ ਤਾਂ ਵਿੱਚ ਹੈ ਚਲੋ ਦੂਸਰਾ ਸਮਾਨ ਪਿਆ ਹੈ ਹਾਂ ਲੇਕਿਨ ਇਹ ਬੇਸਿਕਲੀ ਹੈਗਾ ਜੀ ਜਿਹੜਾ ਖਵਾਤੀਨ ਦਾ ਹਾਰ ਸ਼ਿੰਗਾਰ ਹੈ ਹਾਂਜੀ ਬਿਊਟੀ ਬਾਕਸ ਹਾਂਜੀ ਹਾਂਜੀ ਉਹਦੇ ਵਾਸਤੇ ਓਏ ਜੀ ਵਾਹ ਜੀ ਵਾਹ ਦੇਖੋ ਜੀ ਹੈ ਜੀ ਸ਼ੀਸ਼ੇ ਲੱਗੇ ਨੇ ਹਾਂਜੀ ਤੇ ਇਹ ਕਾਹਦਾ ਬਣਿਆ ਇਹ ਲੱਕੜੀ ਦਾ ਹੈ ਜੀ ਲੱਕੜੀ ਦਾ ਸ਼ੀਸ਼ਾ ਹਾਂਜੀ ਲੱਕੜੀ ਦਾ ਬਿਊਟੀ ਬਾਕਸ ਜੀ ਇਹ ਜਾਂਦੇ ਹਨ ਹਿੰਦੂ ਲੋਕ ਜੀ हाँ ਆ ਪਿਸ਼ਾਬ ਸ਼ੋ ਕਰਨਾ ਹੋਇਆ ਜਾਂ ਪਾਣੀ ਇਸਤੇਮਾਲ ਕਰਦੇ ਹਨ ਤੇ ਇਹ ਮੁੜੇ ਇਸ ਤਰ੍ਹਾਂ ਦਾ ਬਰਤਨ ਇਸਤੇਮਾਲ ਕਰਦੇ ਆ ਲੋਟਾ ਟਾ ਯਾਨੀ ਕਿ ਮਤਲਬ ਦੂਸਰਾ ਇਹ ਗਿਲਾਸ ਹੈ ਸਾਡੇ ਇਹ ਜਿਹੇ ਗਿਲਾਸ ਉਹਨਾਂ ਲੋਟਾ ਬਣਾਇਆ ਹੋਇਆ ਹੈ यानी कह लो कि 100 साल पुराना ਜੀ ਇਹ ਪਾਰਟੀਸ਼ਨ ਤੋਂ ਪਹਿਲੇ ਦਾ ਹੀ ਵਾਹ ਜੀ ਵਾਹ ਤੇਰੇ ਤੇ ਲਿਖਿਆ ਤੇ ਕੁਝ ਨਹੀਂ ਹੁੰਦਾ ਨਹੀਂ ਇਸ ਤੇ ਕੋਈ ਇਹ ਲੋਟਾ ਹੈ ਜੀ ਪਾਣੀ ਵਾਸਤੇ ਇਸਤੇਮਾਲ ਹੁੰਦਾ ਹੈ ਜੀ अच्छा ਇਹ ਚੀਜ਼ ਜਿਹੜੀ ਇਹ ਬਿਲਕੁਲ ਰੀਅਲ ਹੈ ਜੀ ਤੇ ਇਹ ਬਾਅਦ ਹੀ ਲਵਾਈ ਗਈ ਹੈ ਜੀ ਜਿੰਨਾ ਦਿੱਤਾ ਹੈ ਜੀ ਸ਼ਾਹਪੁਰ ਦੇ ਇਲਾਕੇ 'ਚ ਜਿਹੜਾ ਸ਼ਹਿਰ ਹੈ ਤੇ ਉੱਥੋਂ ਇਹ ਕੋਈ ਨਿਕਲਿਆ ਹੋਇਆ ਜ਼ਮੀਨੀ ਨਵਾਜ਼ਰਾਤ ਜਿਵੇਂ ਹੁਣ ਜੀ अच्छा 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 ਤੇ ਇਹਦੇ ਵਿੱਚ ਕੁਝ ਲਿਖਿਆ ਤੇ ਨਹੀਂ ਪਾਇਆ ਇਸ ਗਿਆ ਤੇ ਕੋਈ ਨਹੀਂ ਲਿਖਿਆ ਹੋਇਆ ਠੀਕ ਹੈ मटेरियल केड़ा वे ਇਹ ਹੈ ਜੀ ਆਪਣਾ ਤਾਂਬੇ ਜੀ तांबे च बनया ठीक कासे और इंसानी जिस्म के अंदर ਇਨਸਾਨੀ जाना- ਜਿਸਮ में ਜਾਂਦੀ ਹੈ ਸਾਰਿਆਂ ਤੋਂ ਜ਼ਿਆਦਾ ਕਾਂਸੀ ਜੀ हाँ ਸਾਰਿਆਂ ਤੋਂ ਜ਼ਿਆਦਾ ਕਾਂਸੀ ਪੈਦੇਮੰਦ ਹੈ ਜੀ ठीक है ਉਸ ਤੋਂ ਬਾਅਦ ਆ ਗਿਆ ਤਾਂਬਾ ਫਿਰ ਆ ਗਿਆ ਤੀਸਰੇ ਨੰਬਰ ਤੇ ਪਿੱਤਲ ਜੀ ठीक है ਇਹ ਬਿਹਤਰੀਨ ਹੈ ਜਦੋਂ ਕਾ ਸਟੀਲ ਆਇਆ ਜਸਤ ਆਇਆ ਉਹ ਬਿਮਾਰੀਆਂ ਹੀ ਵੱਧ ਗਈਆਂ ਜੀ जी जी ਨਿਜ਼ਾਮ ਹੀ ਖਤਮ ਜੀ ठीक है ਜੀ ਇਹ ਬੈਲਜੀਅਮ ਦੀ ਤਲਵਾਰ ਹੈ ਜੀ ਵਾਹ ਜੀ ਤੇ 391 ਨੰਬਰ ਜੰਗ ਦਾ ਹੈ ਜੀ ਤੇ ਤਲਵਾਰ ਦਾ ਨੰਬਰ ਹੈ 713 ਜਿਹੜਾ ਉੱਥੋਂ ਨਿਕਲੀ ਹੈ ਜੀ ਯਾਨੀ ਕੋਈ 1882 1882 ਜੀ ਔਰ ਤੁਹਾਡੇ ਪੜਦਾਦਾ ਜੀ ਦੇ ਵਾਲਦ ਸਾਹਿਬ ਜੀ ਉਹਨਾਂ ਦੇ ਹੱਥਾਂ ਦੇ ਜੀ ਬੈਲਜੀਅਮ ਦੀ ਬਣੀ ਹੋਈ। ਬੈਲਜੀਅਮ ਦੀ ਬਣੀ ਹੋਈ ਜਿਸ ਦੀ 2 ਨਾਲੀ ਬੰਦੂਕ ਹੁੰਦੀ ਹੈ ਜੀ ਆ ਗਿਆ। ਉਲਟਾ या उल्टी साइड पर ਬਰਤਨ ਸੀ ਦੇਖ हाँ जी, ये बर्तन नयाब चीज़ें ने पुरानी है पित्तल दे ये पित्तल दी है देख सी पुरानी ये भी देखड़ा है पुराना है गड़वी है कि दसांगे पुराने चीज़ है गागर भी किया हाँ जी गागर भी हाँ जी ਅੱਛਾ ਅਲਾਦਾਦ ਖਾਨ बुजुर्गां जी ਵਾਹ ਜੀ ਦੇਖੋ ਜੀ ਉਦੋਂ ਅਸਲ ਭਾਈ ਇਹ ਸਰਕਾਰੀ ਹੈ ਜੀ ਇਹ ਗਵਰਨਮੈਂਟ ਦਾ ਪੁਲਿਸ ਵਾਲਿਆਂ ਦਾ ਹੈ ਅੱਛਾ ਪ੍ਰਾਈਵੇਟ ਨਹੀਂ ਜੀ ਅਲਾਦਾਦ ਖਾਨ ਕੌਣ ਸਨ ਇਹ ਬਜ਼ੁਰਗ ਹਨ ਸਾਡੇ ਦਾਦਾ ਜੀ ਮੇਰੇ ਪੜਦਾਦਾ ਦੇ ਸੁਸਰ ਪੜਦਾਦਾ ਦੇ ਸੁਸਰ ਤੇ ਇਹ ਸਰਕਾਰੀ ਹੈ ਜੀ ਇਹਦੇ ਅੰਦਰ ਲੋਹ ਦੀਆਂ ਪੱਤੀਆਂ ਅੰਦਰ ਵੀ ਬਾਹਰ ਵੀ ਨੇ ਡਾਕੂ ਤਰੋੜਨ ਨਹੀਂ ਹੈ ਉਹ ਪੁਲਿਸ ਲਾਈਨ ਵਿੱਚ ਜੀ ਉਦੋਂ ਇੰਸਪੈਕਟਰ ਹਨ ਉਸ ਦੌਰੇ ਬ੍ਰਿਟਿਸ਼ ਔਰ ਬ੍ਰਿਟਿਸ਼ ਪੁਲਿਸ ਲਾਈਨ जंग सिटी ने अच्छा। 13 नवाबा अच्छा नवाब आरिफ समान खान ਉਹਨਾਂ ਦਾ ਘਰ ਨੇ ਠੀਕ ਹੈ। ਪਹਿਲੇ ਪੁਰਾਣੇ ਹੁੰਦੇ ਸੀ ਹਾਂ। ਪੁਰਾਣੇ ਅਸੀਂ ਡਿਗਾ ਕੇ ਫਿਰ ਇਹ ਨਵੇਂ ਤਾਮੀਰ ਕੀਤੇ ਨੇ ਠੀਕ ਹੈ ਹਾਂਜੀ ਤੁਹਾਡੇ ਸਾਹਮਣੇ ਔਰ ਨਵੇਂ ਘਰ ਵੀ ਤੁਸੀਂ ਪੁਰਾਣੀ ਤਰਜ਼ ਦੇ ਵਿੱਚ ਹਾਂਜੀ ਬਣਾਏ ਇਹ ਪੁਰਾਣੇ ਠੀਕ ਹੈ। ਮਾਸ਼ਾਅੱਲਾ ਤੁਹਾਡੇ ਸਾਹਮਣੇ ਡਿਜ਼ਾਈਨ ਨੇ ਹਾਂ, ਹਾਂ। ਬਹੁਤ ਪਿਆਰਾ ਸੀ ਸਿਲੈਕਟ ਕੀਤਾ ਹੈ। ਬੇਲੀਆਂ ਟਾਈਮ ਤੇ ਹਾਂਜੀ ਤੇ ਉਹ ਮਾਸ਼ਾਅੱਲਾ ਤੁਸੀਂ ਬੇਸਿਕਲੀ ਤੁਹਾਡੀ ਬੇਗ ਸਾਹਿਬ ਅਸੀਂ ਮਿਹਰਬਾਨੀ। ਖੜੇ ਹਾਂ ਉਸ ਘਰ ਵਿੱਚ ਜੋ ਸਿਆਲ ਜਿਨ੍ਹਾਂ ਹਾਂਜੀ ਨੇ ਇਹ ਸਾਡੇ ਜੰਗ ਵਿੱਚ ਆਬਾਦ ਕੀਤਾ ਬਿਲਕੁਲ अस्सलाम वालेकुम जी सत श्री अकाल प्रणाम ਦੋਸਤੋ ਮੈਂ ਤੁਹਾਡਾ ਆਪਣਾ ਬੇਲੀ ਮਿੱਤਰ ਖਾਦਮ ਹੁਸੈਨ ਅੱਜ ਇੱਕ ਨਵੀਂ ਕਹਾਣੀ ਦੇ ਨਾਲ ਇੱਕ ਨਵੇਕਲੇ ਅੰਦਾਜ਼ ਦੇ ਨਾਲ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹਾਂ। ਅੱਜ ਸਾਂਝਾ ਪੰਜਾਬ ਦੀ ਟੀਮ ਪਹੁੰਚੀ ਹੈ ਜੀ ਜੰਗ ਸਿਟੀ, 올ਡ ਜੰਗ ਸਿਟੀ, ਔਰ ਸਾਡੇ ਵੱਡੇ ਵੀਰ ਔਰੰਗਜ਼ੇਬ ਬੇਗ ਸਾਹਿਬ ਮੀਡੀਆ ਟਾਪ ਚੈਨਲ ਉਹਨਾਂ ਦੀ ਸੰਗਤ ਦੇ ਵਿੱਚ ਸਾਨੂੰ ਮੌਕਾ ਮਿਲਿਆ ਕਿ ਅਸੀਂ ਜੰਗ ਸਿਟੀ ਦੀਆਂ ਪੁਰਾਣੀਆਂ ਯਾਦਾਂ ਨੂੰ ਟਟੋਲੀਏ ਫਰੋਲੀਏ, ਜੰਗ ਸਿਟੀ ਦੇ ਬਾਰੇ ਜਾਣੀਏ ਕਿ ਜੰਗ ਸਿਟੀ ਕੌਣ ਲੋਕ ਸਨ ਜਿਨ੍ਹਾਂ ਨੇ ਵਸਾਇਆ ਔਰ ਪਾਕਿਸਤਾਨ ਬਣਨ ਤੋਂ ਪਹਿਲੇ ਇੱਥੇ ਕਿਹੜੇ ਲੋਕ ਆਬਾਦ ਸਨ। ਖੈਰ ਅਸੀਂ ਕੁਝ ਵੀਡੀਓਜ਼ ਅਪਲੋਡ ਕਰ ਵੀ ਚੁੱਕੇ ਹਾਂ ਔਰ ਨਾਲ ਦੀ ਨਾਲ ਅਸੀਂ ਕਰ ਵੀ ਰਹੇ ਹਾਂ। ਬਾਕੀ ਸਾਡੀ ਖੁਸ਼ਕਿਸਮਤੀ ਤੁਸੀਂ ਕਹਿ ਲਓ ਕਿ ਸਾਨੂੰ ਮੌਕਾ ਮਿਲਿਆ
ਨਵਾਬ ਅਸਦ ਜ਼ਮਾਨ ਖਾਨ ਜਦਸਾੜ ਸਾਹਿਬ, ਜਿਨ੍ਹਾਂ ਦੇ ਆਬਾਓ ਜਦਾਦ ਬਜ਼ੁਰਗਾਂ ਨੇ ਜੰਗ ਸਿਟੀ ਦੀ ਬੁਨਿਆਦ ਰੱਖੀ। ਔਰ ਉਹਨਾਂ ਦੇ ਜੋ ਆਬਾਓ ਅਜਦਾਦ ਸਨ, ਬਜ਼ੁਰਗ ਸਨ, ਔਰ ਰਾਜਸਥਾਨ ਤੋਂ ਉਹਨਾਂ ਨੇ ਮੂਵ ਕੀਤਾ, ਜਿਨ੍ਹਾਂ ਨੇ ਆ ਕੇ ਜੰਗ ਸਿਆਲ ਦਾ ਨੀਂਹ ਪੱਥਰ ਰੱਖਿਆ ਜਾਂ ਇੱਥੇ ਇਸ ਇਲਾਕੇ ਨੂੰ, ਇਸ ਰਕਬੇ ਨੂੰ ਆਬਾਦ ਕੀਤਾ। ਬਾਕੀ ਸਾਡੀ ਅੱਜ ਦੀ ਵੀਡੀਓ ਇੱਕ ਬੜੀ ਯੂਨੀਕ ਹੋਣ ਵਾਲੀ ਹੈ। ਉਹ ਇੱਥੋਂ ਕਰਕੇ ਇੱਕ ਤਾਂ ਤੁਹਾਨੂੰ ਨਵਾਬੀ ਸ਼ੌਕ ਵੇਖਣ ਨੂੰ ਮਿਲੇਗਾ, ਪੁਰਾਣੇ ਬਰਤਨਾਂ ਤੇ ਪੁਰਾਣੇ ਭਾਂਡਿਆਂ ਨੂੰ ਲੈ ਕੇ। ਮੈਂ ਸਮਝਣਾ ਕਿ ਇਹਨਾਂ ਬਰਤਨਾਂ ਨੂੰ ਜਦ ਤੁਸੀਂ ਵੇਖੋਗੇ ਔਰ ਕਿਤੇ ਨਾ ਕਿਤੇ ਤੁਹਾਨੂੰ ਪੁਰਾਣੇ ਵਕਤ ਦੀ ਜੋ ਰਹਿਤਲ ਸੀ ਉਹਦੀ ਝਲਕ ਵੇਖਣ ਨੂੰ ਜ਼ਰੂਰ ਮਿਲੇਗੀ। ਔਰ ਜੋ ਸਾਡੇ ਬਜ਼ੁਰਗ ਅੱਜ ਮੌਜੂਦ ਨੇ, ਮਤਲਬ ਚਾਹੇ ਉਹ ਲਹਿੰਦੇ ਪੰਜਾਬ ਤੋਂ ਨੇ, ਚਾਹੇ ਉਹ ਚੜ੍ਹਦੇ ਪੰਜਾਬ ਤੋਂ ਨੇ, ਉਹਨਾਂ ਨੇ ਇਹ ਭਾਂਡੇ ਯੂਜ਼ ਵੀ ਕੀਤੇ ਨੇ ਔਰ ਆਪਣੀ ਮਾਵਾਂ ਦੇ ਹੱਥੀਂ ਇਹਨਾਂ ਭਾਂਡਿਆਂ ਦਾ ਯੂਜ਼ ਹੁੰਦਾ ਵੀ ਵੇਖਿਆ ਵੇ। ਗਾਂ ਆਪਣੀ ਦਾਦੀ ਦੇ ਜੋ ਜਹੇਜ਼ ਦੇ ਵਿੱਚ ਮਤਲਬ ਕਿੱਦਾਂ ਦੇ ਭਾਂਡੇ ਆਉਂਦੇ ਸਨ। ਔਰ ਕਿਤੇ ਨਾ ਕਿਤੇ ਮੈਂ ਸਮਝਦਾ ਕਿ ਇਹਨਾਂ ਬਰਤਨਾਂ ਨੂੰ, ਇਹਨਾਂ ਪੁਰਾਣਿਆਂ ਭਾਂਡਿਆਂ ਨੂੰ ਇਹ ਵੀਡੀਓ ਜਿਹੜੀ ਵੇਖਦੇ ਹੋਇਆ ਕਿਤੇ ਨਾ ਕਿਤੇ ਤੁਹਾਨੂੰ ਆਪਣੇ ਬਜ਼ੁਰਗਾਂ ਦੀ ਯਾਦ ਜ਼ਰੂਰ ਆਏਗੀ। ਔਰ ਉਮੀਦ ਕਰਦਾ ਕਿ ਤੁਹਾਨੂੰ ਸਾਡੀ ਜੋ ਅੱਜ ਦੀ ਵੀਡੀਓ ਹੈ ਬਹੁਤ ਵਧੀਆ ਲੱਗੇਗੀ। ਔਰ ਇਹਦੇ ਨਾਲ ਮੈਂ ਵਨਸ ਅਗੇਨ ਨਵਾਬ ਅਸਦ ਜ਼ਮਾਨ ਖਾਨ ਜਦਸਾੜ ਸਾਹਿਬ ਨੂੰ ਖਰਾਜੇ ਤਹਿਸੀਨ ਪੇਸ਼ ਕਰਨਾ, ਉਹਨਾਂ ਨੂੰ ਸਲੂਟ ਪੇਸ਼ ਕਰਨਾ ਵਾ ਕਿ ਉਹਨਾਂ ਨੇ ਆਪਣੇ ਬਜ਼ੁਰਗਾਂ ਦੀਆਂ ਯਾਦਾਂ ਨੂੰ ਤਾਂ ਸਹੇਜ ਕੇ ਰੱਖਿਆ। ਇਹਦੇ ਨਾਲ ਉਹ ਚੀਜ਼ਾਂ ਜੋ ਉਹਨਾਂ ਦੀਆਂ ਘਰ ਦੀਆਂ ਸਵਾਣੀਆਂ ਸਨ, ਉਹਨਾਂ ਦੀ ਮਾਂ ਦੀ ਸੂਰਤ 'ਚ, ਉਹਨਾਂ ਦੀ ਭਰਜਾਈਆਂ ਦੀ ਸੂਰਤ 'ਚ, ਉਹਨਾਂ ਦੀ ਦਾਦੀ ਦੀ ਸੂਰਤ 'ਚ, ਜਾਂ ਦੀਗਰ ਜੋ ਉਹਨਾਂ ਦੇ ਬਜ਼ੁਰਗ ਸਨ ਫੈਮਿਲੀ ਦੇ, ਉਹਨਾਂ ਦੇ ਹੱਥਾਂ ਦੇ ਜੋ ਯੂਜ਼ ਕੀਤੇ ਹੋਏ ਭਾਂਡੇ ਨੇ ਉਹਨਾਂ ਨੂੰ ਵੀ ਸਹੇਜ ਕੇ ਰੱਖਿਆ। ਔਰ ਬਹੁਤ ਪੁਰਾਣੀ ਤਾਰੀਖ ਇਹਨਾਂ ਬਰਤਨਾਂ ਦੀ। ਔਰ ਕਿਆ ਹੀ ਮਤਲਬ ਕਿ ਅਵੱਲਾ ਸ਼ੌਕ ਹੈ। ਔਰ ਮਤਲਬ ਕਿ ਮੈਂ ਸਾਰੀਆਂ ਚੀਜ਼ਾਂ ਵੇਖ ਕੇ ਜੋ ਆਪਣੀ ਤਬੀਅਤ ਸੀ ਉਹ ਗਦ ਹੋ ਗਈ। ਸਾਡੀ ਅੱਜ ਦੀ ਕੋਸ਼ਿਸ਼ ਅਗਰ ਤੁਹਾਨੂੰ ਵਧੀਆ ਲੱਗਦੀ ਹੈ, ਅੱਛੀ ਲੱਗਦੀ ਹੈ, ਤਾਂ ਸਾਡੇ ਚੈਨਲ ਨੂੰ ਵੀ ਤੁਸੀਂ ਜ਼ਰੂਰ ਸਬਸਕ੍ਰਾਈਬ ਕਰੋ। ਔਰ ਇਹਦੇ ਨਾਲ ਇਹ ਜੋ ਸਾਡੀ ਅੱਜ ਦੀ ਵੀਡੀਓ ਹੈ ਆਪਣੀ ਸੰਗਤ ਦੇ ਵਿੱਚ, ਆਪਣਾ ਜੋ ਫਰੈਂਡ ਸਰਕਲ ਹੈ ਉਹਨਾਂ ਦੇ ਨਾਲ ਜ਼ਰੂਰ ਸ਼ੇਅਰ ਕਰੋ, ਤਾਂ ਕਿ ਉਹ ਵੀ ਇਹਨਾਂ ਚੀਜ਼ਾਂ ਨੂੰ ਦੇਖ ਕੇ ਤੇ ਆਪਣੇ ਬਜ਼ੁਰਗਾਂ ਦੀ ਜੋ ਯਾਦ ਹੈ ਉਹਨਾਂ ਨੂੰ ਤਾਜ਼ਾ ਕਰ ਸਕਣ। ਜਾਏਗੀ ਤੁਹਾਡੇ ਅੱਗੇ ਦਰਖਾਸਤ ਕਿ ਸਾਡੀ ਪੰਜਾਬੀ ਹੋਰ ਤਰੀਕੇ ਦੀ ਹੈ, ਲਹਿਜਾ ਤੁਹਾਡੀ ਹੈਗੀ ਹੈ ਮਾਦਰੀ ਜੰਗ ਦੀ। ਤੁਸੀਂ ਮਾਦਰੀ ਜੰਗ ਦੀ ਜ਼ੁਬਾਨ ਸਾਡੇ ਕੋਲ ਗੁਫ਼ਤਗੂ ਕਰੋ। ਠੀਕ ਹੋ ਗਿਆ। ਚਲੋ ਪਲੀਜ਼ ਦੱਸ ਦਿਓ ਆਪਣੇ ਸ਼ੌਕ ਦੇ ਬਾਰੇ। ਹਾਂ, ਇਹ ਭਾਈ ਜਾਨ 1996 ਵਿੱਚ ਸ਼ੌਕ ਪੈਦਾ ਹੋਇਆ ਜੀ ਬਰਤਨਾਂ ਦਾ। ਵੀ ਟੀਵੀ ਦੇਖਦੇ ਆਸੇ, ਕਿਲੇ ਤੇ ਦੇਖਦੇ ਆਸੇ, ਤੇ ਉਹਦੇ 'ਚ ਸ਼ੌਕ ਉਜਾਗਰ ਹੋਇਆ। ਕੁਝ ਫੈਮਿਲੀ ਬਰਤਨ ਹਨ ਤੇ ਕੁਝ ਪਰਚੇਜ਼ ਕੀਤੇ ਹੋਣ ਜੀ, ਨਵੇਂ ਵੀ ਹਨ ਤੇ ਪੁਰਾਣੇ ਵੀ ਹਨ ਜੀ। ਤੇ ਬਾਕੀ ਤੁਹਾਡੇ ਸਾਹਮਣੇ ਹੀ ਹੈ ਜੀ। ਅੱਛਾ, ਮੈਨੂੰ ਥੋੜਾ ਜਿਹਾ ਤੁਸੀਂ ਦੱਸ ਦਿਓ, ਇਧਰੋਂ ਹੀ ਥੋੜਾ ਜਿਹਾ ਦੱਸ ਦਿਓ ਕਿ ਕੀ ਚੀਜ਼ ਹੈ, ਕੋਈ ਇੱਕ ਚੀਜ਼ ਜਿਹੜੀ ਮਤਲਬ ਸਮਝ। ਇਹ ਹੈ ਜੀ ਸੁਰਮੇਦਾਨੀ ਜੀ। ਇਹ ਛੋਟੇ ਬੱਚਿਆਂ ਦੀ ਸੁਰਮੇਦਾਨੀ, ਵੱਡੇ ਪੈਂਦੇ ਹਨ, ਛੋਟੇ ਪੈਂਦੇ ਹਨ। ਇਹ ਵਿਲਾਸ ਦੀ ਬਣੀ ਚਾਂਦੀ ਦੀ ਜੀ। ਇਹ ਕਿੰਨੀ ਕੁ ਪੁਰਾਣੀ ਹੁੰਦੀ ਹੈ ਤੁਹਾਡੇ ਅੰਦਾਜ਼ ਦੇ ਇਹ ਮੁਤਾਬਕ? ਮੇਰੇ ਅੰਦਾਜ਼ੇ 'ਚ ਹੈ ਜੀ 62 ਮਾਡਲ 63 ਮਾਡਲ ਹੈ ਜੀ ਇਸ ਟਾਈਮ। ਠੀਕ ਹੋ ਗਿਆ, ਸਹੀ ਹੈ ਜੀ। ਤੇ ਇਹ ਦੇਖੇ ਦੂਸਰੀਆਂ ਸੁਰਮੇਦਾਨੀਆਂ ਛੋਟੀਆਂ ਨਾਲ ਹਾਂ, ਇਹ ਛੋਟੇ ਸੁਰਮੇਦਾਨੀਆਂ ਪਿੱਤਲ 'ਚ ਨਾਮ ਹਨ ਜੀ ਅੱਜ ਕੱਲ੍ਹ ਦੀਆਂ ਜੀ। ਇਹ ਵੀ 10-15 ਸਾਲ ਪੁਰਾਣੀਆਂ ਹਨ। ਠੀਕ ਹੈ। ਤੇ ਬਾਕੀ ਹੈ ਮੁਰਾਦਾਬਾਦ ਇੰਡੀਆ, ਉਹਦੇ ਵਿੱਚੋਂ ਇੱਕ ਆਈ ਸੁਰਾਈ ਜੀ ਬਮਾਇਆ ਗਿਲਾਸ ਦੀ। ਇਹ ਪਿੱਤਲ ਦੀ ਹੈ ਜੀ। ਅੱਛਾ, ਇਹਦਾ ਹਿੱਸਾ ਹੈ, ਇਹਦਾ ਹਿੱਸਾ ਹੈ ਗਿਲਾਸ ਦਾ ਜੀ। ਥੋੜਾ ਜਿਹਾ ਆਪਣਾ ਅਗਰ ਸੌਰੀ ਇਹ ਪਾਣੀ ਇਸ ਪੀਣ ਵਾਸਤੇ ਨਾ ਜੀ। ਇਹ ਮੁਰਾਦਾਬਾਦ ਦੀ ਜੀ। ਇੰਡੀਆ ਦੀ ਮੁਰਾਦਾਬਾਦ ਜੀ। ਇਹ ਗਿਲਾਸ ਹੁੰਦਾ ਹੈ ਜੀ। ਇਹਦੀ ਉਮਰ ਵੀ ਦੱਸ ਦਿਓ। ਇਹ ਸਰ ਜੀ ਇਸ ਤਰ੍ਹਾਂ ਬਈ ਮੇਰੇ ਕੋਲ ਆਈ ਹੈ 1974-75 ਵਿੱਚ ਜੀ, ਬਜ਼ੁਰਗਾਂ ਕੋਲ ਜੀ। ਠੀਕ ਹੈ। ਬਈ ਇੰਡੀਆ 'ਚ ਦੋਸਤਾਂ ਨੂੰ ਉਹਨਾਂ ਦੇ ਤੋਂ ਲੈ ਆਇਆ। ਜੋ ਪੁਰਾਣੀ ਹੋਈ ਨਾ। ਅੱਛਾ, ਅਸਲ ਵਿੱਚ ਉੱਤੇ ਨਲਕਾ ਨਜ਼ਰ ਆ ਰਿਹਾ ਸਾਨੂੰ ਜੀ। ਇਹ ਖਿਲੌਣਾ ਹੈ ਜੀ ਬੱਚਿਆਂ ਦਾ, ਲੇਕਿਨ ਪਿੱਤਲ ਹੈ। ਪਿੱਤਲ ਹੈ ਜੀ। ਜ਼ਰਾ ਦਿਖਾ ਦਿਓ ਥੋੜਾ ਜਿਹਾ ਪਲੀਜ਼। ਇਹ ਪਿੱਤਲ ਦਾ ਹੈ ਜੀ। ਖਿਲੌਣਾ ਵੀ ਹੈ ਤੇ ਪਾਣੀ ਵੀ ਜਿਹੜਾ ਹੈ ਨਾ ਜੀ ਇਹਦੇ 'ਚੋਂ ਨਿਕਲਦਾ ਹੈ ਜੀ। ਪਾਣੀ ਭਾਵੀ ਹੈ ਨਾ ਜੀ, ਥੋੜਾ ਪਾਣੀ ਵੀ ਚੱਲਦਾ ਹੈ ਜੀ। ਅੱਛਾ, ਪਾਣੀ ਨਜ਼ਰ ਆਏਗਾ ਇਧਰੋਂ ਆਸੀ ਦੀ ਤੇ ਇਹਦੇ ਵਿੱਚ ਦੇ ਸੁਰਾਖ ਹੈ ਤੇ ਮੁੜ ਹੌਦੀ ਹੈ ਜਾਸੀ। ਜ਼ਰਾ ਗੇੜੋ ਦੁਬਾਰਾ ਇੱਕ ਦਿਖਾ ਜੀ। ਵਾਹ ਜੀ ਵਾਹ, ਕੀ ਬਾਤ ਹੈ। ਤੇ ਇਹ ਹੈ ਜੀ ਨਾਲੇ ਪਾਣੀ ਚਾਂਦੀ ਦੀ ਜੀ। ਚਾਂਦੀ ਦੀ ਨਾਲੇ ਪਾਣੀ। ਕੀ ਬਾਤ ਹੈ, ਵਾਹ ਜੀ ਵਾਹ। ਇਹ ਵੀ ਪੁਰਾਣੀ ਹੋਣੀ ਹੈ? ਪੁਰਾਣੀ ਹੈ, ਠੀਕ ਹੈ। ਅੱਛਾ ਜੀ, ਹੁਣ ਨਾ ਤੁਸੀਂ 1 ਬਾਈ 1 ਟੱਚ ਕਰਕੇ ਨਾ ਤੁਸੀਂ ਸਾਨੂੰ ਦੱਸੀ ਜਾਓ ਮੇਨ ਕੁਝ ਚੀਜ਼ਾਂ। ਇਹ ਗਾਗਰ ਹੈ ਜੀ, ਦੋ ਗਾਗਰਾਂ ਜੀ। ਆ ਗਾਗਰਾਂ 2-3 ਕਿਸਮੀਆਂ ਹਨ ਜੀ। ਹਾਂ, ਔਰ ਜਿੰਨਾ ਬਰਤਨਾਂ ਦੇ ਬਾਰੇ ਤੁਹਾਨੂੰ ਉਹਦੀ ਤਾਰੀਖ ਦਾ ਵੀ ਪਤਾ ਹੈ ਨਾ। ਨਹੀਂ, ਤਾਰੀਖ ਦਾ ਇਹ ਭਾਈਜਾਨ ਬਈ ਹੁਣ 15-20 ਸਾਲਾਂ ਤੋਂ ਨਾ ਜੀ ਇਹ ਬੰਦ ਹੋ ਗਈਆਂ ਚੀਜ਼ਾਂ। ਬਲਕਿ 30 ਸਾਲ ਤੋਂ ਬੰਦੀਆਂ ਬੰਦ ਹੋ ਗਈਆਂ ਜੀ।
ਅੱਛਾ ਜੀ ਅਸਦ ਭਾਈ ਅੱਛਾ ਬੇਸਿਕਲੀ ਇਹ ਸਾਰੀਆਂ ਗਾਗਰਾਂ ਨੇ ਮੁxtਲਫ ਕਿਸਮ ਦੀ ਇਹ ਸਰ ਗਾਗਰਾਂ ਮੁxtਲਿਫ ਕਿਸਮ ਦੀਆਂ ਕਈ ਇਹ ਸਾਦਾ ਹਨ ਜੀ ਕਈ ਕੰਮ ਕੀਤੀਆਂ ਹੋਈਆਂ ਜੀ ਤੇ ਇਹ ਇੱਕ ਡਿਜ਼ਾਈਨ ਹੀ ਇੰਡੀਅਨ ਗਾਗਰਾਂ ਹੁੰਦੀਆਂ ਹਨ ਜੀ ਅੱਛਾ ਬੇਸਿਕਲੀ ਇਹ ਕਿਸ ਮਕਸਦ ਲਈ ਇਸਤੇਮਾਲ ਹੁੰਦੀਆਂ ਇਹ ਸਰ ਪਾਣੀ ਵਾਸਤੇ ਦੁੱਧ ਵਾਸਤੇ ਲੱਸੀ ਵਾਸਤੇ ਠੀਕ ਹੋ ਗਿਆ ਜੀ ਠੀਕ ਹੈ ਇਸ ਚੀਜ਼ ਵਾਸਤੇ ਹੁੰਦੀਆਂ ਇਹ ਕੈਟਲ ਸਟੈਂਡ ਹੈ ਜੀ ਬਈ ਸਿਰਫ ਦਾ ਕੰਮ ਹੋਇਆ ਉੱਤੇ ਤੇ ਪਿੱਤਲ ਦਾ ਜੀ ਇੱਕ ਕਾਦੇ ਵਾਸਤੇ ਵੇ ਇੱਕ ਮੋਮਬਤੀ ਸਟੈਂਡ ਜੀ ਮੋਮਬਤੀ ਸਟੈਂਡ ਹੈ ਵਾਹ ਜੀ ਵਾਹ ਕੀ ਬਾਤ ਹੈ ਜੀ ਇਸੇ ਤਰੀਕੇ ਨਾਲ ਮੁੜ ਹਰ ਚੀਜ਼ ਹੈ ਅੱਛਾ ਥੋੜੇ ਜਿਹਾ ਇਹਦੇ ਪਹਿਲਾਂ ਦੱਸ ਦਿਓ ਮੈਂ ਨਾ ਮਿਕਸ ਥੋੜਾ ਹੋ ਜਾਏ ਨਾ ਥੋੜਾ ਜਿਹਾ ਜਿਹੜੀ ਅਸ਼ਰਫੀਆਂ ਨੇ ਜਾਂ ਸਿੱਕੇ ਨੇ ਇਹ ਸਿੱਕੇ ਨੇ ਜੀ ਆਪਣੇ 4 ਨੇ 8 ਨੇ ਜਿਹੜੇ ਸਾਡੇ ਬਚਪਨ ਦੇ ਖਾਦੇ ਹੋਏ ਨਾ ਜੀ ਬਚਪਨ ਦੇ ਜੀ ਹਾਂਜੀ। ਇਹ ਹੋਏ ਨੇ ਜੀ ਠੀਕ ਹੋ ਗਿਆ ਠੀਕ ਹੈ ਜੀ ਇਹ ਫਿਰ ਇਹ ਤਾਂਬੇ ਵਾਲਾ ਸਿੱਕਾ ਰੁਪਏ ਵਾਲਾ ਹੋ ਗਿਆ ਜੀ ਉਹ 5 ਪੈਸੇ 10 ਪੈਸੇ ਜਿਹੜੇ ਹੁੰਦੇ ਹਨ ਜੀ ਸਿਲਵਰ ਦੇ ਜੀ ਆ ਇਹ ਹੋ ਗਿਆ ਬਾਈ ਜੀ ਦਿਹਾਨੀਆਂ ਚਵਾਨੀਆਂ ਜੀ ਆ ਤੇ ਇਹ ਮੁੜ 2 ਰੁਪਏ ਆਪਣੇ 2 ਰੁਪਏ ਤੇ ਪਿੱਤਲ ਬੰਦ ਹੋ ਗਏ ਪਿੱਤਲ ਵਾਲੇ ਉਹ ਹੋ ਗਿਆ ਜੀ ਤੇ ਇਹ ਕਾਂਸੀ ਦੀ ਹੈ ਜੀ ਰਕਾਬੀ ਇਹ ਕਿਸ ਮਕਸਦ ਲਈ ਇਹ ਸਾਲਣ ਵਾਸਤੇ ਇਸਤੇਮਾਲ ਹੁੰਦੀ ਹੈ ਛੋਟੇ ਬੱਚਿਆਂ ਵਾਸਤੇ ਫੁੱਲਾਂ ਵਾਲੀ ਪਲੇਟ ਹੈ ਰਕਾਬੀ ਕਾਂਸੀ ਦੀ ਜੀ ਠੀਕ ਹੋ ਗਿਆ ਠੀਕ ਹੈ ਜੀ ਤੇ ਇਹ ਪਿੱਛੇ ਇਹਦੇ ਤੇ ਕੁਝ ਲਿਖਿਆ ਹੈਗਾ ਜੀ ਬਣੀ ਵੀ ਜੇ ਇਹ ਥਾਲ ਬਣਿਆ ਹੋਇਆ ਮਕਬਰਾ ਜੀ ਅੱਛਾ ਉੱਤੇ ਜਿਵੇਂ ਤਾਜ ਮਹਿਲ ਬਣੇ ਹੁੰਦੇ ਨੇ ਨਾ ਜੀ ਇਹ ਕੰਮ ਹੋਇਆ ਪਿੱਤਲ ਤੇ ਇਹ ਮਕਬਰਾ ਉੱਤੇ ਲਿਖਿਆ ਵੀ ਹੈ ਹਾਂਜੀ ਵਾਹ ਜੀ ਵਾਹ ਠੀਕ ਹੋ ਗਿਆ ਤੇ ਇਹਦੇ ਨਾਲ ਹੀ ਸਾਨੂੰ ਇੱਥੇ ਹੁਣ ਬੈਠਿਆਂ ਦੱਸ ਦਿਆ ਸੰਦੂਕ ਜਿਹੜਾ ਇਹ ਕਾਹਦਾ ਹੈਗਾ ਜੀ ਇਹ ਮੈਂ ਦੱਸਦਾ ਜੀ ਅੱਛਾ ਇਹ ਵੀ ਹੈ ਤਾਂਬੇ ਦੀ ਜੀ ਵਾਹ ਜੀ ਵਾਹ ਇਹ ਰਕਾਬੀ ਟਾਈਪ ਜੀ ਖਾਵਣ ਵਾਲੀ ਜੀ ਕੀ ਬਾਤ ਹੈ ਅਸਲ ਵਿੱਚ ਸੰਦੂਕ ਜਿਹੜੇ ਨੇ ਪਿੱਛੇ ਜੀ ਆ ਇਹ ਸੰਦੂਕ ਪੁਰਾਣੇ ਨੇ ਜੀ ਬਜ਼ੁਰਗਾਂ ਦੇ ਦੌਰ ਦੇ ਤੇ ਇਹ ਕਾਹਦੇ ਇੱਕ ਨੇ ਇੱਥੇ ਹੋਇਆ ਜੀ ਇਲੈਕਸ਼ਨ ਕਾਂਗਰਸ ਦਾ ਤੇ ਮੁਸਲਿਮ ਲੀਗ ਦਾ ਕਾਂਗਰਸ ਤੇ ਮੁਸਲਿਮ ਲੀਗ ਦਾ 47 ਦੇ ਪਹਿਲੇ 47 ਦੇ ਇਹ ਉਸ ਦੌਰ ਸਾਡੇ ਜਿਹੜੇ ਬਣੇ ਹੋਏ ਆਏ ਹਨ ਜੀ ਲਿਸਟਾਂ ਤੇ ਉਹ ਹਰ ਚੀਜ਼ ਜਿਹੜਾ ਰਿਕਾਰਡ ਰੱਖਦੇ ਹਨ ਅੱਛਾ ਇਹ ਸਰਕਾਰੀ ਸਰ ਇਲੈਕਸ਼ਨ ਦੇ ਰਿਕਾਰਡ ਨਹੀਂ ਹੈ ਆਪਣੇ ਜੀ ਇਲੈਕਸ਼ਨ ਦੇ ਰਿਕਾਰਡ ਵਾਸਤੇ ਜੀ ਇਲੈਕਸ਼ਨ ਦੇ ਰਿਕਾਰਡ ਵਾਸਤੇ ਲੋ ਜੀ ਜਿਹੜਾ ਮੁਸਲਿਮ ਲੀਗ ਤੇ ਕਾਂਗਰਸ ਦਾ ਇਲੈਕਸ਼ਨ ਹੋਇਆ ਸੀ ਨਾ 1947 ਦੇ ਉਹ ਪਹਿਲਾਂ ਉਹ ਇਹਦੇ ਚ ਇਲੈਕਸ਼ਨ ਦੀਆਂ ਚੀਜ਼ਾਂ ਦੇ ਰਿਕਾਰਡ ਵਾਸਤੇ ਜਿਸ ਤਰ੍ਹਾਂ ਕਿ ਬਜ਼ੁਰਗਾਂ ਕੋ ਆਈਆਂ ਸਰ ਕਿਉਂਕਿ ਇਹ ਸਾਨੂੰ ਆ ਫੈਮਿਲੀ ਇੱਥੋਂ ਦੀ ਤੇ ਇਹਨਾਂ ਦਾ ਸਾਰਾ ਇੱਥੇ ਕਰਤਾ ਧਰਤਾ ਸੀ ਠੀਕ ਹੋ ਗਿਆ ਅੱਛਾ ਹੁਣ ਜੀ ਅਸਲ ਵਿੱਚ ਪਲੀਜ਼ ਅੱਛਾ ਜੀ ਹੁਣ ਆ ਗਿਆ ਇਹ ਬਾਟ ਆ ਗਿਆ ਜੀ ਸੁਨਾਰਿਆਂ ਕੋਲ ਤੇ ਪਿੱਛੇ ਜਿਹੜੇ ਹੁੰਦੇ ਹਨ ਵੱਟੇ ਜੀ ਵਾਹ ਜੀ ਵਾਹ ਲੱਕੜੀ ਵੱਟੇ ਬਾਟ ਆ ਗਿਆ ਇਹਦੇ ਉੱਤੇ ਕੀ ਲਿਖਿਆ ਜੀ ਇੱਕ ਦੇ ਉੱਤੇ ਬਾਹਾਂ ਦਾ ਇਹ ਵਜ਼ਨ ਲਿਖੇ ਉਹਨਾਂ ਦੇ 200 ਗ੍ਰਾਮ ਹੋ ਗਿਆ ਜਾਂ ਜਿਤਨਾ ਹੋ ਗਿਆ ਬੇਸਿਕਲੀ ਸੁਨਾਰ ਲੋਕ ਜੀ ਸੁਨਿਆਰ ਕਰ ਹਾਂ ਇਹ ਦੂਜੇ ਹੈਗੇ ਨਾ ਅਸਲ ਜਿਹੜੇ ਇਹ ਪਿੱਤਲ ਦਾ ਹੈ ਜੀ ਹਾਂ ਪਾਨ ਬਾਕਸ ਪਾਨ ਬਾਕਸ ਕਿਉਂਕਿ ਉਹ ਪਾਨ ਤੇ ਜਿਹੜਾ ਨਾ ਜੀ ਵਾਹ ਜੀ ਵਾਹ ਪਾਨਦਾਨ ਜੀ ਵਾਹ ਪਾਨਦਾਨ ਨਹੀਂ ਪਾਨ ਬਾਕਸ ਜੀ ਪਾਨ ਬਾਕਸ ਪਾਨਦਾਨ ਹੁੰਦਾ ਹੈ ਪਾਨਦਾਨ ਉਹ ਜਿਹੜਾ ਉੱਤੇ ਦੇਖ ਰਹੇ ਸੀ ਤੁਸੀਂ ਤੇ ਵਿਖਾਣੇ ਆ ਤੁਹਾਨੂੰ ਮਜ਼ੀਦ ਅੱਛਾ ਇਹ ਕੀ ਹੈ ਹੁੱਕਾ ਦੇ ਅੱਛਾ ਜੀ ਉਹ ਹੁੱਕੇ ਹੁੰਦੀ ਅੱਜ ਕੱਲ੍ਹ ਦੀ ਜੀ ਇਹ ਗਿਲਾਸ ਹੈ ਜੀ ਇਹ ਬਜ਼ੁਰਗਾਂ ਸਾਡੇ ਨਵਾਬ ਮੌਲੂਦਾਦ ਖਾਨ ਜੋ ਪੰਜਾਬੀ ਉਹਨਾਂ ਦੇ ਬਜ਼ੁਰਗ ਕਹਿੰਦੇ ਵਾਹ ਜੀ ਵਾਹ ਪੜਦਾਦਾ ਜੀ ਨਵਾਬ ਪੜਦਾਦਾ ਦੇ ਵਾਲਿਦ ਆ ਗਏ ਨੇ ਜੀ ਲੋ ਜੀ ਜੀ, ਇਹ ਜੋ ਇਹ ਤੁਹਾਡੇ ਘਰ ਦਾ ਗਲਾਸ ਇਹ ਕਰਦੇ ਆਪਣੇ ਦਾ ਅੱਛਾ ਜੀ ਇਹ ਉਹ ਗਲਾਸ ਨੇ ਜਿਹੜੇ ਬਜ਼ੁਰਗ ਅਕਸਰ ਇੰਟਰਵਿਊ ਦੇ ਵਿੱਚ ਗੱਲ ਕਰਦੇ ਨੇ ਕਿ ਇੱਕ ਗਲਾਸ ਪੀਣਾ ਜੀ, ਜੀ। ਤੇ ਮਤਲਬ ਸਾਰੀ ਦਿਹਾੜੀ ਹਾਂਜੀ ਭੁੱਖ ਨਹੀਂ ਲੱਗਦੀ ਇਹ ਉਹ ਜੰਬੋ ਗਲਾਸ ਜੀ ਇਹ ਕਈ ਗਿਲਾਸ ਇਸਤੇਮਾਲ ਕਰਦੇ ਹਨ ਜੀ ਤੇ ਕਈ ਇਹ ਮੁੰਗਰ ਇਸਤੇਮਾਲ ਕਰਦੇ ਹਨ ਜੀ ਅੱਛਾ ਮੂੰਗਰ ਇਹ ਕਾਂਸੀ ਦਾ ਹੈ ਵਾਹ ਜੀ ਜੀ ਕਾਂਸੀ ਔਰ ਪਿੱਤਲ ਚ ਕੀ ਫਰਕ ਹੈ ਥੋੜਾ ਇਹ ਵੀ ਇਹ ਡਿਫੈਂਸ ਇਹ ਦੀ ਕਾਂਸੀ ਦੀ ਅਗਰ ਚੀਜ਼ ਸਾਡੇ ਕੋਲ ਹੈ ਨਾ ਜੀ ਹਾਂ। ਉਹਨੂੰ ਅਸੀਂ ਅਟੈਚ ਕਰੇ ਸਾਂ ਤੇ ਉਹ ਆਵਾਜ਼ ਦੇਗੀ ਜੀ ਅੱਛਾ ਇਹ ਇਕੋ ਜੀ ਆ ਵਾਹ ਠੀਕ ਹੈ ਨਾ ਇਹ ਤੇ ਇਹਦੇ ਇਸਤੇਮਾਲ ਵਿੱਚ ਇਹ ਵੀ ਹਰ ਚੀਜ਼ ਲੱਗਦੀ ਹੈ ਖਾਵਣ ਪੀਵਣ ਵਿੱਚ ਜੀ ਹਕਮਤ ਦੇ ਹਿਸਾਬ ਨਾਲ ਜੀ ਤੇ ਜਿਹੜਾ ਤਾਂਬਾ ਹੈ ਜੀ ਉਹ ਤਾਂਬੇ ਦੇ ਹੈ ਪੈਨ ਇਹਦੇ ਚ ਉਹ ਚੀਜ਼ ਕੋਈ ਨਹੀਂ ਜੀ ਆ ਇਹਦੇ ਚ ਮੁੜ ਹੁੰਦੀਆਂ ਮੁਖਤਲਿਫ ਇਹ ਕੀ ਮੁਖਤਲਿਫ ਹੁੰਦੀਆਂ ਇਹ ਵੀ ਮੁੰਗਰ ਹੈ ਜੀ ਮੁੰਗਰ ਠੀਕ ਹੈ ਜੀ ਆ ਇਹ ਜੰਗ ਦੇ ਹੈਂਡਮੇਡ ਹਨ ਜੀ ਮੁਖਤਲਿਫ ਸਟਾਈਲ ਦੇ ਵਿੱਚ ਡਿਜ਼ਾਈਨ ਦੇ ਵਿੱਚ ਜੰਗ ਦੇ ਬਣੇ ਹੋਏ ਜੀ ਤੇ ਮੁੜ ਇਸੇ ਚੀਜ਼ ਦੇ ਚ ਆ ਕੇ ਬਣਿਆ ਹੋਇਆ ਜੀ ਇਹ ਸਟੀਲ ਦਾ ਅੱਜ ਕੱਲ ਦਾ ਅੱਛਾ ਜੀ ਅੱਛਾ ਅਸਲ ਭਾਈ ਜਿੱਦੋਂ ਤੱਕ ਮੈਨੂੰ ਯਾਦ ਪੈਂਦਾ ਇਹ ਇੱਕ ਮੁੰਗਰ ਫੜਨਾ ਇਹ ਜਿਹੜਾ ਹਾਂਜੀ ਇਹ ਅਸੀਂ ਛੋਟੇ ਸਨ ਨਾ ਤੇ ਸਾਡੀਆਂ ਮਾਵਾਂ ਜਾਂ ਦਾਦੀਆਂ ਪਾਣੀ ਵਾਰਦੀਆਂ ਹੁੰਦੀਆਂ ਸਨ ਲਾੜੇ ਦੇ ਉੱਤੋਂ ਹਾਂਜੀ ਹਾਂਜੀ ਕੋਈ ਇਹ ਚੀਜ਼ ਇਹ ਹੁੰਦੀ ਵੀ ਸੀ ਇਸਤੇਮਾਲ ਹੁੰਦੀਆਂ ਇਹ ਇਸਤੇਮਾਲ ਰੁਪਏ ਸਿੱਕਾ ਡਾਲ ਕੇ ਨਾ ਜੀ ਉਹ ਕਮਾਂਦੇ ਰਹਿੰਦੇ ਆ ਪਾਣੀ ਵਾਰ ਬਣੇ ਦੀ ਹੈ ਮਾਏ ਨੇ ਇਹ ਸੀ ਲਓ ਜੀ ਇਹ ਹੁਣ ਨਵੀਂ ਨਸਲ ਤੇ ਨਹੀਂ ਪਤਾ ਲੇਕਿਨ ਸਾਨੂੰ ਥੋੜਾ ਪਤਾ ਹੈ ਇਹ ਪਾਣੀ ਵਾਰ ਦੀ ਇੱਕ ਰਸਮ ਹੁੰਦੀ ਸੀ ਦੂਲੇ ਦੀ ਮਾਂ ਜਾਂ ਦਾਦੀ ਜਾਂ ਕੋਈ ਵੱਡਾ ਘਰ ਦਾ ਫੈਮਿਲੀ ਬਜ਼ੁਰਗ ਹਾਂ ਬਜ਼ੁਰਗ ਬਾਹਰ ਠੀਕ ਹੋ ਗਿਆ ਸਰ ਹਵਾ ਥੋੜੀ ਅੰਦਰ ਵੀ ਆਉਂਦੀ ਹਵਾ ਥੋੜੀ ਅੰਦਰ ਆਉਂਦੀ ਅੱਛਾ ਜੀ ਵਾਹ ਜੀ ਵਾਹ ਦੋਸਤੋ ਇਹ ਖਜ਼ਾਨਾ ਤੁਹਾਨੂੰ ਜਿਹੜਾ ਨਾ ਦਿਖਾਇਆ ਜਾ ਰਿਹਾ ਇਹ ਜੀ ਆਪਣਾ ਮਧਨਾ ਜੀ
ਜਸਤ ਦਾ ਬਣਿਆ ਹੋਇਆ ਜੀ, ਅਲਮੂਨੀਅਮ ਦਾ। ਅੱਛਾ ਮਧਾਣੀ ਦਾ ਇਹ ਮਦਾਨੀ ਸਾਹਿਬ ਨਾਲ ਮਿੱਧਣ ਵਾਸਤੇ ਜੀ। ਦਾਲ ਜਾਂ ਸਾਗ ਕਹ ਲਓ ਜੀ ਵਾਹ ਜੀ ਵਾਹ ਨਹੀਂ ਸਾਗ ਵਾਲਾ ਸਾਗ ਵਾਲਾ ਵੱਡਾ ਹੁੰਦਾ ਜੀ। ਲੱਕੜੀ ਦਾ ਹੁੰਦਾ ਹਾਂ ਜੀ। ਇਹ ਦਾਲ ਵਾਲਾ ਇਹ ਦਾਲ ਵਾਲਾ। ਠੀਕ ਹੈ, ਸਹੀ ਦਾਲ ਠੀਕ। ਘੋਟਣ। ਦਾਲ ਘੋਟਣ ਹਾਂ ਤੇ ਇਹ ਜਾਂਦੇ ਹਨ ਹਿੰਦੂ ਲੋਕ ਜੀ, ਹਾਂ ਆ ਪਿਸ਼ਾਬ ਸ਼ੁਰੂ ਕਰਨਾ ਹੋਇਆ ਜਾਂ ਪਾਣੀ ਇਸਤੇਮਾਲ ਕਰਦੇ ਹਨ ਤੇ ਇਹ ਮੁੜ ਇਸ ਤਰ੍ਹਾਂ ਦਾ ਬਰਤਨ ਇਸਤੇਮਾਲ ਕਰਦੇ ਆ। ਲੋਟਾ ਲੋਟਾ ਟਾਈਪ। ਯਾਨੀ ਕਿ ਮਤਲਬ ਦੂਸਰੇ ਹਾਂ, ਇਹ ਲਫ਼ਜ਼ਾਂ ਗਿਲਾਸ ਹੈ ਸਾਡੇ ਇਹ ਜਿਹੜਾ ਗਿਲਾਸ ਉਹਨਾਂ ਲੋਟਾ ਬਣਾਇਆ ਹੋਇਆ ਹੈ ਯਾਨੀ ਕਹਿ ਲਓ ਕਿ 100 ਸਾਲ ਪੁਰਾਣਾ ਜੀ। ਇਹ ਪਾਰਟੀਸ਼ਨ ਤੋਂ ਪਹਿਲੇ ਦਾ ਹੀ ਵਾਹ ਜੀ ਵਾਹ ਇਹਦੇ ਤੇ ਲਿਖਿਆ ਤੇ ਕੁਝ ਨਹੀਂ ਹੁੰਦਾ ਨਹੀਂ, ਇਸ ਤੇ ਕੋਈ ਨਹੀਂ ਲਿਖਿਆ। ਲੇਕਿਨ ਡਿਜ਼ਾਈਨ ਬਣੀ ਹੈ। ਡਿਜ਼ਾਈਨ ਬਣੇ ਹੋਇਆ, ਬਾਕੀ ਲਿਖਿਆ ਹੋਇਆ ਕੁਝ ਨਹੀਂ। ਮਤਲਬ ਇਹ ਚੀਜ਼ ਖਾਸ ਪੰਡਤ ਲੋਕ ਇਸਤੇਮਾਲ ਇਹ ਨਹੀਂ ਆਮ ਵੀ ਇਸਤੇਮਾਲ ਕਰ ਸਕਦੇ ਆ, ਕਿਉਂਕਿ ਸਾਡੇ ਇਸਤੇਮਾਲ ਨਹੀਂ ਨਾ ਹੁੰਦਾ, ਇਹ ਉਹ ਬੰਦੇ ਇਸਤੇਮਾਲ ਕਰਦੇ ਆ। ਵਾਹ ਜੀ ਵਾਹ ਕੀ ਬਾਤ ਇਹ ਮੁੜ ਹੈ ਆਪਣਾ ਗੜਵੀ क्या है ਤਾਂਬੇ ਦੀ ਜੀ। ਗੜਵੀ ਠੀਕ ਹੈ ਜੀ ਜੀ ਤੇ ਇਹਦੇ ਉੱਤੇ ਇਹਦੇ ਉੱਤੇ ਸੁਰਾਈ ਹੈ ਸਹੀ ਆਮ ਜੀ ਸੁਰਾਈ ਜਿਹੜੀ ਹੈ ਨਾ ਜੀ ਠੀਕ ਹੈ, ਇਸਤੇਮਾਲ ਹੁੰਦੀ ਹੈ। ਠੀਕ ਹੈ ਤੇ ਇਹ ਹੁੱਕੇ ਦਾ ਹੋ ਗਿਆ ਜੀ, ਹਾਂ ਇਹ ਪੁਰਾਣੇ ਜ਼ਮਾਨੇ ਦੀ और हाथी ज्यादा बताओ हाथी चल रहा ਯੂਨੀਕ ਚੀਜ਼ ਦੂਰ ਅੱਜ ਕੱਲ੍ਹ ਕੋਈ ਤੇ ਇਹ ਵਿੱਚ ਗੁਲਦਾਨ ਵੀ ਕੁਝ ਹੈ ਨੇ ਜੀ। ਇਹ ਸਰ ਸ਼ੌਂਕ ਚੜਿਆ ਜੀ ਗੁਲਦਾਨਾਂ ਦਾ, ਵੱਖਰੇ ਵੱਖਰੇ ਡਿਜ਼ਾਈਨਾਂ ਦਾ ਜੀ। ਤੇ ਇਹ ਵੱਖਰੇ ਵੱਖਰੇ ਡਿਜ਼ਾਈਨ ਜਿਹੜੇ ਨਾ ਜੀ, ਇਹ ਮੁੜ ਅਸੀਂ ਬਣਾਏ ਨੇ ਜੀ, ਜਮਾ ਕਰ ਲੈਣ। ਮੈਂ ਕਿਹਾ ਚਲੋ ਯਾਦਗੀਰੀ ਹੈ। ਵਾਹ ਜੀ ਵਾਹ ਇਹ ਉਸ ਵੇਲੇ ਦੀ ਡੈਕੋਰੇਸ਼ਨ ਤੁਸੀਂ ਕਹਿ ਲਓ ਹੈ ਨਾ ਜੀ ਜੀ ਇਹ ਜੋ ਕਲੀਆਂ ਵਗੈਰਾ। ਹਾਂਜੀ। ਕੀ ਬਾਤ ਹੈ ਆਰਟੀਫੀਸ਼ੀਅਲ ਗਿਲਾਸ ਤੁਸੀਂ ਦੇਖਿਆ ਸਾਰਿਆਂ ਤੋਂ ਵੱਡਾ ਹੈ ਗਿਲਾਸ ਤੇ ਮੇਰੇ ਕੋਲ ਜੀ, ਹਾਂਜੀ ਤੇ ਸਾਰਿਆਂ ਤੋਂ ਛੋਟੀ ਹੈ ਗਿਲਾਸੀ ਹੈ ਪਾਣੀ ਪੀਣ ਵਾਲੀ ਜੀ। ਵਾਹ ਜੀ ਵਾਹ ਵੱਡਾ ਸਭ ਤੋਂ ਗਲਾਸ ਹੈ ਤੇ ਜੀ। ਛੋਟੀ ਗਲਾਸ ਹੈ ਛੋਟੀ ਹੈ ਜੀ, ਇਹ ਹਨ ਮੇਰੇ ਕੱਲ ਕੋਲ ਬੱਕਰੀ ਪਾ ਲੈਣਾ ਜੀ। ਹਾਂ ਹਾਂ ਕੀ ਕਰਨਾ ਕੀ ਬਾਤ ਹੈ ਜੀ ਇਹ ਸਿਲਵਰ ਹੈ ਜਾਂ ਇਹ ਜੀ ਸਿਲਵਰ ਹੈ ਜੀ। ਅੱਛਾ ਸਿਲਵਰ ਜੀ ਬਾਲਟੀ ਪਾਣੀ ਪੀਣ ਵਾਲੀ ਜੀ। ਠੀਕ ਹੈ ਜੀ ਇਹਦੇ ਚ ਕੀ ਹੁੰਦੀ ਪੁਰਾਣੀਆਂ ਇਹ ਦਸਣ ਬਜ਼ੁਰਗਾਂ ਦਾ ਤਾਲੇ ਹੁੰਦੇ ਸੀ ਆ ਪੁਰਾਣੇ। ਇਹ ਛੋਟੀ ਦੇਗ ਸੀ ਜੀ। ਇਹ ਛੋਟੀ ਇਹ ਹੈ ਕਿਸ का मकसद ही ਹੁੰਦੀ ਸੀ ਮੂਮਨ ਇਹ ਛੋਟੀ ਹੈ ਭਾਈ, ਫੈਮਿਲੀ ਛੋਟੀ ਹੈ, ਜੇ ਚਾਹ ਬਣਾਣੀ ਹੈ ਜਾਂ ਦੁੱਧ ਘੀ ਥੋੜਾ ਸਾਰਾ ਠੀਕ ਜਮਾ ਹੋ ਗਿਆ, ਕਰਨਾ ਹੈ ਸਹੀ ਹੈ। ਤੇ ਇਹ ਉਹਦੇ ਚ ਹੋ ਜਾਸੀ। ਸਹੀ ਜੀ ਆ। ਹੁਣ ਦੇਜਕੀਆਂ ਦੀ ਜਿਹੜੀ ਹੈ ਹੋਏ ਹੋਏ ਸਾਡੇ ਕੋਲ, ਉਹ ਸਾਰਿਆਂ ਤੋਂ ਛੋਟੀ ਇਹ ਦੇਜਕੀ ਹੈ ਜੀ, ਸਾਰਿਆਂ ਤੋਂ ਛੋਟੀ ਜੀ। ਤੇ ਸਾਰਿਆਂ ਤੋਂ ਵੱਡਾ ਇਸ ਵਿੱਚ ਮੇਰੇ ਕੋਲ ਇਹ ਪਿਆ ਜੀ, ਤੇ ਇਹ ਉੱਤੇ ਕੁਛ ਜਿਹੜੇ ਬਰਤਨ ਪੈਣ ਦੇ। ਵਾਹ ਜੀ ਵਾਹ ਲਓ ਜੀ ਇਹ ਸਭ ਤੋਂ ਛੋਟੀ ਦੇਗ ਸੀ ਇੱਕ ਚੀਜ਼ ਇਹ ਸਭ ਤੋਂ ਵੱਡਾ ਦੇ ਜੀ ਆ। ਬਲਟੋਈ ਬਲਟੋਈ ਪੰਜਾਬੀ। ਜੀ ਜੀ। ਉਹ ਤੁਹਾਡੇ ਕੋਲ ਉਹ ਚੀਜ਼ ਹੈ ਜੀ ਉਹ ਗੱਡੀਆਂ ਵਿੱਚ ਲੱਗੀ ਹੋਈਆਂ ਜੀ ਥੱਲੇ ਜੀ, ਇਹ ਇੱਕ ਲੱਗੀ ਹੋਈ ਜੀ ਥੱਲੇ ਆ ਇਹ ਬਰਤਨਾਂ ਵਾਸਤੇ ਇਹ ਰੱਖੀ ਹੋਈ ਬਲਟੋਈ ਜੀ ਹੈ ਆ। ਤੇ ਵਾਹ ਵਾਹ ਵੋਲਟੋਈ ਹੁਣ ਇਸ ਸਾਲ ਸਾਂ ਇਹਨਾਂ ਚੀਜ਼ਾਂ ਦਾ ਸਾਂ ਜੀ ਹਾਂ ਅੱਛਾ ਤੇ ਜਾਵੇ। ਵਾਹ ਜੀ ਇਹ ਲੋਟਾ ਹੈ ਜੀ, ਪਾਣੀ ਵਾਸਤੇ ਇਸਤੇਮਾਲ ਹੁੰਦਾ ਹੈ ਜੀ। ਅੱਛਾ ਇਹ ਚੀਜ਼ ਜਿਹੜੀ ਹੈ ਬਿਲਕੁਲ ਰੀਅਲ ਹੈ ਜੀ, ਤੇ ਇਹ ਬਾਅਦ ਹੀ ਲਵਾਈ ਗਈ ਹੈ ਜੀ, ਜਿਨ੍ਹਾਂ ਦਿੱਤਾ ਹੈ ਜੀ। ਸ਼ਾਹਪੁਰ ਦੇ ਇਲਾਕੇ 'ਚ ਜਿਹੜਾ ਸ਼ਹਿਰ ਹੈ ਤੇ ਉੱਥੋਂ ਇਹ ਕੋਈ ਨਿਕਲਿਆ ਹੋਇਆ ਜ਼ਮੀਨੀ ਨਵਾਦਰਾਤ ਜਿਵੇਂ ਵਾਹ ਹੁੰਦੀ ਜੀ। ਜੀ ਆ। ਅੱਛਾ ਅੱਛਾ ਤੇ ਇਹਦੇ ਵਿੱਚ ਕੁਝ ਲਿਖਿਆ ਤੇ ਨਹੀਂ ਪਾਇਆ ਗਿਆ ਇਸ ਤੇ ਕੋਈ ਨਹੀਂ ਲਿਖਿਆ ਹੋਇਆ। ਠੀਕ ਹੈ ਮਟੀਰੀਅਲ ਕਿਹੜਾ ਵੇ ਇਹ ਹੈ ਜੀ ਆਪਣਾ ਤਾਂਬੇ 'ਚ ਜੀ। ਤਾਂਬੇ ਚ ਬਣਿਆ ਠੀਕ ਇਹਦਾ ਵਜ਼ਨ ਵਜ਼ਨ 2.5 ਕਿਲੋ ਦੇ ਕਰੀਬ ਕਰੀਬ ਹੈ ਜੀ। ਇਹ ਹੈ ਸੁਰਾਈ ਜੀ ਆਪਣਾ, ਬ੍ਰਿਟਿਸ਼ ਦੌਰ ਦੀ ਹੈ, ਪਾਣੀ ਪੀਣ ਵਾਲੀ ਜੀ। ਵਾਹ ਜੀ ਵਾਹ ਇਹਦੇ ਅੰਦਰ ਹੈ ਲਿਖਿਆ ਹੋਇਆ ਬਰਤਾਨੀਆ ਜ਼ਬਾਨ ਵਿੱਚ ਨਾ ਜੀ। ਇਹ ਲਿਖਿਆ ਬਿਲਕੁਲ ਲਿਖਿਆ ਜੀ। ਸਹੀ ਕੀ ਬਾਤ ਬਾਕੀ ਇਹ ਚੀਜ਼ਾਂ ਦਾ ਸ਼ੌਂਕ ਹੈ ਜੀ, ਕਿ ਵਿੱਚ ਮੁੰਡਾ ਨਗੀਨਿਆਂ ਦਾ ਸ਼ੌਂਕ ਕੀਤਾ ਜੀ, ਉਹ ਫਿਲਹਾਲ ਬੰਦ ਕਰ ਦਿੱਤਾ ਜੀ। ਜੀ ਕੀ ਬਾਤ ਅੱਛਾ ਜੀ। ਇਹ ਜੱਗ ਹੈ ਜੀ, ਵੱਡੇ ਸਾਈਜ਼ ਦਾ ਜੀ। ਅੱਛਾ ਜੀ ਠੀਕ ਚੱਗ ਜੀ। ਇਹ ਵੀ ਤਾਂਬਾ ਇਹ ਪੀਤਲ ਦੀ ਪੀਤਲ ਜੀ। ਇਹ ਇਸੇ ਤਰੀਕੇ ਨਾਲ ਹੁਣ ਕਾਫੀ ਅਸ਼ਿਆ ਹੈ ਇਹ ਦੇਖ ਸੀ ਇਹਦੇ ਦਿਖਾਣਾ ਦਾ ਅਗਲੀ ਢੋਲਨੀ ਹੈ ਜੀ। ਹਾਂਜੀ ਅੱਛਾ ਵਾਹ ਜੀ ਢੱਕਣ ਵਾਲੀ ਢੋਲਨੀ ਹੈ ਜੀ ਜੀ ਇਹ ਟੱਕਰ ਬਾਲਟੀ ਛੋਟੀ ਬਾਲਟੀ ਛੋਟੀ ਕੀ ਬਾਤ ਹੈ ਜੀ। ਜੀ ਮਤਲਬ ਕਿ ਉਹ ਚੀਜ਼ਾਂ ਨੇ ਜੋ ਅੱਜ ਤੋਂ 100-150 ਸਾਲ ਪਿੱਛੇ ਲੋਕ ਜੀ ਆ ਪਹਿਲੇ ਇਸਤੇਮਾਲ use ਕਰਦੇ ਕਰਦੇ ਹਾਂ। ਸੀ। ਸਰ ਦੇਖੋ ਨਾ ਉਦੋਂ ਹੁੰਦਾ ਸੀ ਮਿੱਟੀ ਦਾ ਭਾਂਡਾ ਤੇ ਇਹ ਜਿਹਦੇ ਹੁੰਦਾ ਸੀ ਉਹ ਇਹਦੇ ਚ ਬਹੁਤ ਆਈ ਹੈ। ਬਾਦਸ਼ਾਹ ਬੰਦਾ ਹੁੰਦਾ ਸੀ ਇਹ ਹੁੰਦੀਆਂ ਹਨ ਮੁੜ ਵਿੱਚ ਆਈਆਂ, ਇਹ ਢੱਕਣ ਵਾਲੀਆਂ ਜੀ। ਇਹ ਲੱਸੀ ਵਾਸਤੇ ਦੁੱਧ ਵਾਸਤੇ ਇਸਤੇਮਾਲ ਹੁੰਦੀ ਪਰ ਢੱਕਿਆ ਵੀ ਜਾਏ ਕੋਈ ਢੱਕਿਆ ਵੀ ਜਾਵੇ, ਮੱਖੀ ਛੱਕੀ ਨਾ ਜਾਵੇ। ਮੱਖੀ ਨਾ ਪੈ ਜਾਵੇ ਗੱਡੀ ਜਾਏ ਜੀ ਢੱਕਣ ਵਾਲੀ ਗੱਡੀ ਜੀ ਕੀ ਬਾਤ ਜੀ ਇਹ ਬਕਸ ਵਾਹ ਜੀ ਵਾਹ ਇਹ ਚਾਵਲ ਇਹ ਜੁਲਰੀ ਬਾਕਸ ਹੁੰਦਾ ਹੈ ਪੁਰਾਣੇ ਜ਼ਮਾਨੇ ਦਾ ਜੀ। ਜੀ 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 ਆ।
ਹੁਣ ਤਾਂ ਵਿੱਚ ਹੈ ਚਲੋ ਜ਼ਰੂਰੀ ਹੈ। ਦੂਸਰਾ ਸਮਾਨ ਪਿਆ ਹੈ ਨਾ ਹਾਂ ਲੇਕਿਨ ਇਹ ਬੇਸਿਕਲੀ ਹੈਗਾ ਜੀ ਜਿਹੜਾ ਖਵਾਤੀਨ ਦਾ ਹਾਰ ਸ਼ਿੰਗਾਰ ਹੈ ਹਾਂਜੀ ਬਿਊਟੀ ਬਾਕਸ ਹਾਂਜੀ ਹਾਂਜੀ ਉਹਦੇ ਵਾਸਤੇ ਓਏ ਜੀ ਵਾਹ ਜੀ ਵਾਹ ਦੇਖੋ ਜੀ ਹੈ ਜੀ ਸ਼ੀਸ਼ੇ ਲੱਗੇ ਨੇ ਹਾਂਜੀ ਤੇ ਇਹ ਕਾਹਦਾ ਬਣਿਆ ਇਹ ਲੱਕੜੀ ਦਾ ਹੈ ਜੀ ਲੱਕੜੀ ਦਾ। ਸ਼ੀਸ਼ਾ ਹਾਂਜੀ ਲੱਕੜੀ ਦਾ ਬਿਊਟੀ ਬਾਕਸ ਜੀ ਤੇ ਉਸ ਤੋਂ ਇਲਾਵਾ ਫਿਰ ਇਹ ਵੀ ਇੱਕ ਡੋਰ ਆਇਆ ਸੀ ਇਹ ਜੀ ਹੈ ਬਿਊਟੀ ਬਾਕਸ ਅੱਜ ਕੱਲ ਦਾ ਬਿਊਟੀ ਬਾਕਸ ਜਿਹੜਾ ਫਿਰ ਇਹ ਵੀ ਆਇਆ ਸੀ ਠੀਕ ਹੈ ਨਾ ਜੀ ਹਾਂ ਲੇਕਿਨ ਇਹ ਜਿਹੜਾ ਨੇ ਤੇ ਉਹ ਸ਼ੈਨ ਸ਼ੇ ਟਾਈਪ ਹੈ ਨਾ ਜਿਹੜਾ ਹਾਂਜੀ ਹਾਂਜੀ ਜੀ ਇਹਦੇ ਵਿੱਚ ਕੁਝ ਐਸੇ ਬਰਤਨ ਨੇ ਜੋ ਤੁਹਾਡੇ ਬਜ਼ੁਰਗਾਂ ਦੀਆਂ ਜੀ ਕੋਈ ਬਜ਼ੁਰਗਾਂ ਦੀ ਯਾਦ ਨਹੀਂ ਤੇ ਬਾਕੀ ਪਰਚੇਸ ਹੋਏ ਹਨ ਜੀ ਠੀਕ ਹੈ ਬਾਕੀ ਤੁਸੀਂ ਇੱਕ ਸ਼ੌਕ ਜਿਵੇਂ ਸ਼ੌਂਕ ਦੇ ਤੌਰ ਤੇ ਦੇਖਿਆ ਜੀ ਉਸ ਜ਼ਬਰਦਸਤ ਕਿਸਮ ਦਾ ਖਾਸ ਕਰਕੇ ਬਰਤਨਾਂ ਨੂੰ ਲੈ ਕੇ ਜਾਂ ਡੈਕੋਰੇਸ਼ਨ ਪੀਸ ਨੂੰ ਲੈ ਕੇ ਜਿਹੜਾ ਤੁਸੀਂ ਆਪਣੇ ਘਰ ਵਿੱਚ ਮਿਊਜ਼ੀਅਮ ਬਣਾਇਆ ਹੋਵੇ ਹਾਂਜੀ ਤੇ ਔਰ ਮਤਲਬ ਤੁਸੀਂ ਆਨ ਇਨ ਫਿਊਚਰ ਤੁਸੀਂ ਕੋਈ ਇਸ ਤਰ੍ਹਾਂ ਦਾ ਕੋਈ ਪਲਾਨ ਕਰਦੇ ਹੋ ਕਿ ਇਹਨੂੰ ਨਾ ਥੋੜਾ ਜਿਹਾ ਬਾ ਦੁਆ ਕਰੋ ਹਾਂ ਜੀ ਇਨਸ਼ਾਅੱਲਾ ਔਰ ਸਾਡੇ ਵੱਲੋਂ ਜੀ ਅਸੀਂ ਮਤਲਬ ਕਿ ਤੁਹਾਨੂੰ ਸਲੂਟ ਪੇਸ਼ ਕਰਦੇ ਹਾਂ ਤੁਸੀਂ ਆ ਗੱਡੀਆਂ ਪੁਰਾਣੀਆਂ ਚੀਜ਼ਾਂ ਨੂੰ ਬੜਾ ਸਹੇਜ ਕੇ ਰੱਖਿਆ ਆਪਣੇ ਸੀਨੇ ਨਾਲ ਲਾ ਕੇ ਰੱਖਿਆ ਹਾਂਜੀ ਤੇ ਅਸਲ ਵਿੱਚ ਉਹ ਲੋਕਰ ਸਪੇਸ ਵੀ ਪੁਰਾਣੇ ਨੇ ਨਹੀਂ ਸਰ ਉਹ ਅੱਜ ਕੱਲ ਦਾ ਉਹ ਅੱਜ ਕੱਲ ਦਾ ਹੈ ਜੀ 10 ਸਾਲ ਪੁਰਾਣਾ ਜੀ ਹਾਂ ਬਾਕੀ ਸਰ ਕੋਈ ਚੀਜ਼ ਐਸੀ ਕੋਈ ਯੂਨੀਕ ਰਹਿ ਤੇ ਨਹੀਂ ਗਈ ਸੁਰਮੇਦਾਨੀਆਂ ਬਹੁਤ ਜ਼ਿਆਦਾ ਨਾ ਸੁਰਮੇਦਾਨੀਆਂ ਦਾ ਭਾਈ ਸ਼ੌਂਕ ਹੈ ਜੀ ਤੇ ਉਹ ਮੁੜਨ ਚੱਲ ਰਿਹਾ ਜੀ ਜੀ ਭਾਈ ਹਸਨੈਨ ਹੈ ਜੀ ਉਹ ਸੁਰਾਈ ਚਵਿਆ ਕਰਬਲਾ ਵਾਲੀ ਲੰਮੀ ਪਈ ਹੈ ਜੀ ਦੁਕਾਨ ਤੇ ਬੈਠੇ ਨੂੰ ਉਹਨਾਂ ਕੋ ਟਾਈਮ ਹੋ ਗਿਆ ਇੱਕ ਮਿੰਟ ਖਿਆਲ ਨਾਲ ਯਾਰ ਖਿਆਲ ਨਾਲ ਲਓ ਜੀ ਆ ਖਿਆਲ ਕਰਿਆ ਪੈਰਾਂ ਦਾ ਛੋਟਾ ਜਿਹਾ ਤੁਹਾਨੂੰ ਮਿਊਜ਼ੀਅਮ ਦਿਖਾਇਆ ਆਉਂਦੀਆਂ ਆ ਖਿਆਲ ਨਾਲ ਆਇਓ ਖਿਆਲ ਇੱਕ ਮਿੰਟ ਸਾਫ ਕਰ ਦਿਆ ਜੀ ਬਾਤ ਆਪਨੇ ਉਸੇ ਸਾਫ ਹੋ ਜਾਵੇ ਨਾ ਹੁਣ ਹਰ ਸ਼ੈ ਗੰਦਗੀ ਜਾਲੇ ਹਾਂਜੀ ਮੈਂ ਬਿਲਕੁਲ ਸਮਝਦਾ ਜਿਸ ਇਹ ਘਰ ਵਿੱਚ ਨਾ ਥੋੜਾ ਕੰਸਟਰਕਸ਼ਨ ਦਾ ਕੰਮ ਹੋ ਰਿਹਾ ਵੇ ਤੇ ਇਸ ਕਰਕੇ ਵਗਰਨਾ ਇਹਨਾਂ ਨੇ ਬਹੁਤ ਜ਼ਬਰਦਸਤ ਕਿਸਮ ਦੀ ਤਰਤੀਬ ਲਾਈ ਸੀ ਨਾ ਜੀ ਔਰ ਰੋਸ਼ਨਦਾਨ ਹੈ ਮਿਹਰਬਾਨੀ ਇਹਨਾਂ ਦੀ ਮੁਹੱਬਤ ਹੈ ਅਸੀਂ ਇਹਨਾਂ ਅੱਗੇ ਰਿਕੁਐਸਟ ਕੀਤੀ ਕਿ ਅਸੀਂ ਸਿਆਲਕੋਟ ਤੋਂ ਚੱਲ ਕੇ ਆਏ ਆ ਤੇ ਫਿਰ ਕਿਸਮਤ ਯਾਨ ਸੀ ਪਤਾ ਨਹੀਂ ਜਦ ਜੁੰਦਿਆਂ ਦੇ ਮੇਲੇ ਹੋਣ ਨਾ ਹੋਣ ਜੀ ਇਹ ਜੀ ਇਹ ਸੁਰਾਈ ਜੀ ਹਾਂਜੀ ਇਹ ਆਪਣਾ ਤਾਂਬੇ ਦੀ ਹੈ ਜੀ ਸੁਰਾਈ ਜੀ ਜੀ ਆ ਤੇ ਕਰਬਲਾ ਸ਼ਹਿਰ ਦੀ ਹੈ ਜੀ ਜ਼ਿਆਰਾਤ ਤੇ ਬਜ਼ੁਰਗ ਗਏ ਹਨ ਤੇ ਉਹ ਲੈ ਆਏ ਹਨ ਜੀ ਅੱਛਾ ਜੀ ਜੀ ਇਰਾਕ ਇਹ 92 ਸਾਲ 1992 ਚ ਨਾ ਜੀ ਬਜ਼ੁਰਗ ਅੱਛਾ ਗਏ ਇਹ ਹਨ ਸੁਰਾਈ ਹੈਗੀ ਜੀ ਇਰਾਕ ਦੀ ਜੀ ਆ ਵਾਹ ਜੀ ਵਾਹ ਹਾਂ ਤੇ ਸਾਡੇ ਪਾਕਿਸਤਾਨ ਦੀਆਂ ਵੀ ਪਈਆਂ ਇਹ ਹੁਣ ਹੈ ਪਈ ਹੈ ਪਾਕਿਸਤਾਨ ਦੀ ਪਈ ਹੈ ਜੀ ਅੱਛਾ ਜੀ ਆ ਇਹ ਇਰਾਕ ਦੀ ਹੈ ਜੀ ਪਾਕਿਸਤਾਨੀ ਜੀ ਆ ਇਹ ਪਾਕਿਸਤਾਨੀ ਹੈ ਜੀ ਇਹ ਮੇਡ ਇਨ ਇਰਾਕ ਹੋ ਗਿਆ ਉਹ ਵੀ ਤਲੇ ਤੇ ਤਾਂਬੇ ਤੇ ਜੀ ਪਿੱਤਲ ਦੇ ਭਾਂਡੇ ਜਿਸ ਤਰ੍ਹਾਂ ਤੁਸੀਂ ਹਿਕਮਤ ਦੀ ਵੀ ਲੈਂਗੁਏਜ ਨੂੰ ਸਮਝਦੇ ਹੋ ਬਲਕਿ ਸਮਝਦੇ ਨਹੀਂ ਇਹ ਖਾਲੀ ਸਿਹਤ ਯਾਫਤਾ ਹੈ, ਸਿਹਤ ਤੱਕ ਜੀ। ਥੋੜਾ ਜਿਹਾ ਨਾ ਮਤਲਬ ਅੱਜ ਦੀ ਨਸਲ ਨੂੰ ਨਹੀਂ ਪਤਾ ਜੀ ਆ ਤੇ ਉਹ ਸਿਆਣੇ ਕਹਿੰਦੇ ਸਨ ਕਿ ਪਿੱਤਲ ਦਾ ਭਾਂਡਾ ਇਸਤੇਮਾਲ ਕਰਨਾ ਇਹਨੂੰ ਯੂਜ਼ ਕਰਨਾ ਇਹਦੀ ਜਿਹੜੀ ਕੱਸ ਹੈ ਉਹ ਇਨਸਾਨੀ ਜਿਸਮ ਦੇ ਅੰਦਰ ਇਨਸਾਨੀ ਜਾਣ ਜਿਸਮ ਵਿੱਚ ਜਾਂਦੀ ਹੈ ਸਾਰਿਆਂ ਤੋਂ ਜ਼ਿਆਦਾ ਕਾਂਸੀ ਜੀ ਹਾਂ ਸਾਰਿਆਂ ਤੋਂ ਜ਼ਿਆਦਾ ਕਾਂਸੀ ਫਾਇਦੇਮੰਦ ਹੈ ਜੀ ਠੀਕ ਹੈ ਉਸ ਤੋਂ ਬਾਅਦ ਆ ਗਿਆ ਤਾਂਬਾ ਫਿਰ ਆ ਗਿਆ ਤੀਸਰੇ ਨੰਬਰ ਤੇ ਪਿੱਤਲ ਜੀ ਠੀਕ ਹੈ ਇਹ ਬਿਹਤਰੀਨ ਹੈ ਜਦੋਂ ਕਾ ਸਟੀਲ ਆਇਆ ਠੀਕ ਹੈ। ਜਸਤ ਆਇਆ ਉਹ ਬਿਮਾਰੀਆਂ ਹੀ ਵੱਧ ਗਈਆਂ ਜੀ ਜੀ ਨਿਜ਼ਾਮ ਹੀ ਖਤਮ ਜੀ ਠੀਕ ਹੈ ਜੀ। ਅੱਛਾ ਮਤਲਬ ਬੰਦਾ ਆਇਰਨ ਤਰ੍ਹਾਂ ਦੀ ਹਾਂਜੀ, ਬਾਡੀ ਹੋ ਜਾਂਦੀ ਹੈ ਬਿਲਕੁਲ। ਸਟਰੋਂਗ ਰਹਿੰਦਾ ਜੀ ਹੈ ਆ ਓਕੇ ਮਿਨਰਲ ਜਿਹੜੇ ਨੇ ਜੀ ਉਹ ਪੂਰੇ ਰਹਿੰਦੇ ਨੇ ਅਲੀਪੁਰ ਵਿੱਚ ਤੇ ਅਲੀਗੜ੍ਹ ਵਿੱਚ ਨਾ ਜੀ ਹਿੰਦੁਸਤਾਨ ਵਿੱਚ ਜੀ ਕੋਈ ਲੜਾਈ ਪੈਦਾ ਹੋਈ ਹੈ ਹਿੰਦੂ ਮੁਸਲਮਾਨ ਫਸਾਦਾਤ ਹਨ ਹਾਂਜੀ। ਤੇ ਉਹ ਮੁੜ ਮਜ਼ਬੀ ਆ ਗਿਆ ਜੀ ਉਹਦੇ ਵਿੱਚ ਇੱਕ ਤਲਵਾਰ ਦੋ ਬੰਦੂਕਾਂ ਜੀ ਜ਼ੁਲਜਨਾਹ ਦੀ ਹਿਫਾਜ਼ਤ ਵਾਸਤੇ ਲਾਇਸੈਂਸ ਜੀ ਇਹ ਬਕਾਇਦਾ ਦਿੱਤਾ ਗਿਆ ਜੀ ਠੀਕ ਸਹੀ ਜਿਹੜੀ ਤੁਹਾਡੇ ਖਾਨਦਾਨੀ ਲਾਇਸੈਂਸ ਯਾਫਤਾ ਜੀ ਜੀ ਇਹ ਹੋ ਗਈ। ਠੀਕ ਹੋ ਜੀ ਇਹ ਕੀ ਜੀ ਇਹ ਕੁਰਸੀ ਅੱਜ ਕੱਲ ਦੀ ਜੀ ਓਕੇ ਇਹ ਅੱਜ ਕੱਲ ਦੀ ਔਰ ਇਹ ਤਲਵਾਰ ਤੁਹਾਡੇ ਦਾਦਾ ਜੀ ਆ ਤੁਹਾਡੇ ਨਾ ਜੀ ਉਸ ਤੋਂ ਪੜਦਾਦਾ ਦੇ ਵਾਲੇ ਦੀ ਹੈ ਜੀ ਪੜਦਾਦਾ ਜੀ ਦੇ ਵਾਲਦ ਵਾਲੇ ਸਾਹਿਬ ਦੀ ਤਲਵਾਰ 1882 ਦੇ ਵਿੱਚ ਜੀ ਲਾਇਸੈਂਸ ਆਈ ਬਕਾਇਦਾ ਹੈ ਜੀ ਹੁਣ ਵੀ ਲਾਇਸੈਂਸ ਹੈ ਜੀ 1882 ਦੀ ਇਹ ਬੈਲਜੀਅਮ ਦੀ ਤਲਵਾਰ ਹੈ ਜੀ ਵਾਹ ਜੀ ਤੇ 391 ਨੰਬਰ ਜੰਗ ਦਾ ਹੈ ਜੀ ਤੇ ਤਲਵਾਰ ਦਾ ਨੰਬਰ ਹੈ 713 ਜਿਹੜਾ ਉੱਥੇ ਨਿਕਲੀ ਹੈ ਜੀ ਯਾਦ ਹੋਊਗੀ ਕੋਈ ਨਹੀਂ 1882 1882 ਜੀ ਔਰ ਤੁਹਾਡੇ ਪੜਦਾਦਾ ਜੀ ਦੇ ਵਾਲਦ ਸਾਹਿਬ ਜੀ ਉਹਨਾਂ ਦੇ ਹੱਥਾਂ ਦੇ ਜੀ ਬੈਲਜੀਅਮ ਦੀ ਬਣੀ ਹੋਈ। ਬੈਲਜੀਅਮ ਦੀ ਬਣੀ ਹੋਈ ਜਿਸ ਦੀ ਦੋ ਨਾਲੀ ਬੰਦੂਕ ਹੁੰਦੀ ਹੈ ਜੀ ਹਾਂਜੀ, ਇਹ ਉਲਟਾ ਹੈ ਯਾਰ ਉਲਟੀ ਸਾਈਡ ਕਿਆ ਹੀ ਬਾਤ ਹੈ ਜੀ ਜ਼ਬਰਦਸਤ ਕੀ ਬਾਤ